ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 19 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕਰ ਸਕਦੇ ਹੋ 408-272-2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ ਜੀ। ਜੀ ਪ੍ਰਵੀਨ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਜੀ। ਬਹੁਤ ਹੀ ਦੁਖਦਾਈ ਖਬਰ ਪੰਜਾਬੀ ਕਮਿਊਨਿਟੀ ਲਈ ਆ ਰਹੀ ਹੈ। ਯੂਨੀਅਨ ਸਿਟੀ ਦੇ 3 ਜਾਣੇ, ਜਿਨ੍ਹਾਂ ਦੇ ਵਿੱਚ ਯੂਨੀਅਨ ਸਿਟੀ ਕੈਲੀਫੋਰਨੀਆ ਤੋਂ, ਜਿਨ੍ਹਾਂ ਦੇ ਵਿੱਚ ਇੱਕ ਜੀ 55 ਸਾਲਾਂ ਦੀ ਬੀਬੀ ਜਿਸ ਦਾ ਨਾਮ ਪ੍ਰੀਤਜੀਤ ਕੌਰ, ਉਹਨਾਂ ਦੇ ਮਦਰ ਬਲਵੀਰ ਕੌਰ ਤੇ ਉਹਨਾਂ ਦੇ ਸਹੁਰਾ ਸਾਹਿਬ ਅਜੀਤ ਸਿੰਘ ਰਾਣਾ, ਇਹ ਪਿੰਡ ਰੁੜਕਾ ਕਲਾਂ ਨੂੰ ਬਿਲੋਂਗ ਕਰਦੇ ਹੈਗੇ ਆ। ਕੱਲ ਫਰਿਜ਼ਨੋ ਦੇ ਵਿੱਚ ਇੱਕ ਫਿਊਨਰਲ ਅਟੈਂਡ ਕਰਨ ਗਏ ਸੀ, ਜਦੋਂ ਇੱਕ ਸਟਾਪ ਸਾਈਨ ਦੇ ਉੱਤੇ ਇਹਨਾਂ ਦੀ ਕਾਰ ਖੜੀ ਸੀ ਤੇ ਪ੍ਰੀਤਜੀਤ ਕੌਰ ਕਾਰ ਚਲਾ ਰਿਹਾ ਸੀ। ਸਟਾਪ ਸਾਈਨ ਤੇ ਇਹਨਾਂ ਦੀ ਕਾਰ ਖੜੀ ਸੀ, ਜਦੋਂ ਇੱਕ ਫਲੈਟ ਬੈਡ ਟਰੱਕ ਦੂਸਰੇ ਸਾਈਡ ਤੋਂ ਆਇਆ ਸਟਾਪ ਸਾਈਨ ਤੇ, ਉਸਨੇ ਖੜਨਾ ਸੀ, ਉਹ ਖੜਿਆ ਨਹੀਂ ਤੇ ਸਿੱਧੀ ਆ ਕੇ ਉਸਨੇ ਜਿਹੜੀ ਆ ਕਾਰ ਆ ਉਹ ਇਹਨਾਂ ਦੇ ਵਿੱਚ ਮਾਰ ਦਿੱਤੀ। ਸੋ 3 ਜਾਣਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਸੀਡਰ ਤੇ ਫਲੋਰਲ ਐਵਨਿਊ ਤੇ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ ਇਹ ਐਕਸੀਡੈਂਟ ਹੋਇਆ 1:50 ਤੇ ਕੱਲ ਸ਼ਾਮ ਨੂੰ। ਸੋ ਇਹ 3 ਜਾਣੇ ਯੂਨੀਅਨ ਸਿਟੀ ਕੈਲੀਫੋਰਨੀਆ 'ਚ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਸੀ। ਸੋ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਪੰਜਾਬੀ ਕਮਿਊਨਿਟੀ ਲਈ ਵਾਪਰੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਬੇਕਰਸਫੀਲਡ ਦਾ ਰੁੱਖ ਕਰੀਏ ਤੇ ਇੱਥੇ ਇੱਕ ਮੋਟਰਸਾਈਕਲ ਜਿਹੜਾ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਵੈਸਟ ਬੇਕਰਸਫੀਲਡ ਦੇ ਵਿੱਚ ਇਹ ਹਾਦਸਾ ਜਿਹੜਾ ਉਹ ਵਾਪਰਿਆ ਤੇ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਜਿਹੜੇ ਆਫੀਸਰਸ ਨੇ ਉਹਨਾਂ ਨੇ ਇਸ ਹਾਦਸੇ ਨੂੰ ਰਿਸਪੌਂਡ ਕੀਤਾ ਤੇ ਇਹ ਇੰਟਰਸੈਕਸ਼ਨ ਜਿਹੜਾ ਪੈਂਦਾ ਸਟਾਕਡੇਲ ਹਾਈਵੇ ਐਂਡ ਕਾਫੀ ਰੋਡ ਵਾਲਾ, ਉੱਥੇ ਇਹ ਜਿਹੜਾ ਉਹ ਵਾਪਰਿਆ ਤੇ ਇੱਕ ਕਾਰ ਦੇ ਨਾਲ ਇਸ ਜਿਹੜਾ ਮੋਟਰਸਾਈਕਲ ਦਾ ਵਾਲੇ ਦਾ ਜਿਹੜਾ ਹਾਦਸਾ ਹੋਇਆ ਸੀ ਉਹਦੇ ਨਾਲ ਕਲੀਜ਼ਨ ਹੋ ਗਈ ਸੀ, ਟੱਕਰ ਹੋ ਗਈ ਸੀਗੀ ਤੇ ਮੌਕੇ ਤੇ ਹੀ ਜਿਹੜਾ ਇਹਨੂੰ ਚੱਕ ਕੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਹਸਪੀਟਲ ਜਾ ਕੇ ਇਹਨੂੰ ਡੈਡ ਜਿਹੜਾ ਡਿਕਲੇਅਰ ਕੀਤਾ ਗਿਆ ਤੇ 45 ਸਾਲਾਂ ਇਹਦੀ ਪਛਾਣ ਹੋਈ ਹੈ ਬਿਲੇ ਡਿਓਨ ਬ੍ਰਾਉਨ, ਬੇਕਰਸਫੀਲਡ ਦਾ ਇਹ ਜਿਹੜਾ ਰਹਿਣ ਵਾਲਾ, ਜਦ ਕਿ ਕਾਰ ਦਾ ਜਿਹੜਾ ਡਰਾਈਵਰ ਆ ਉਹ ਕੋਈ ਜ਼ਿਆਦਾ ਜ਼ਖਮੀ ਨਹੀਂ ਹੈ। ਉਹ ਦੱਸਿਆ ਗਿਆ ਕਿ ਕੋਈ ਬੀਬੀ ਚਲਾਉਂਦੀ ਸੀ, ਉਹ ਉੱਥੇ ਖੜੀ ਰਹੀ ਤੇ ਉਹਨੇ ਜਿਹੜੀ ਆ ਇਨਵੈਸਟੀਗੇਸ਼ਨ ਦੇ ਨਾਲ ਪੂਰਾ ਕੋਆਪਰੇਸ਼ਨ ਕੀਤਾ ਸੀਗਾ ਤੇ ਜਿਹੜੀ ਪੁਲਿਸ ਦੀ ਮੁੱਢਲੀ ਜਾਂਚ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਮੋਟਰਸਾਈਕਲ ਦਾ ਡਰਾਈਵਰ ਸੀਗਾ ਉਹ ਫੇਲ ਹੋਇਆ ਰੈੱਡ ਲਾਈਟ ਤੇ ਰੋਕਣ ਦੇ ਲਈ ਤੇ ਉਹਦੀ ਜਿਹੜੀ ਟੱਕਰ ਸੀਗੀ ਉਹ ਕਾਰ ਦੇ ਨਾਲ ਹੋ ਗਈ ਸੀਗੀ। ਬਾਕੀ ਦੀ ਜਿਹੜੀ ਜਾਂਚ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਵੱਲੋਂ ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਸਟੇਟ ਦੇ ਵਿੱਚ ਜੇ ਤੁਹਾਡੀ ਉਮਰ 70 ਸਾਲ ਤੋਂ ਉੱਪਰ ਹੋ ਗਈ ਹੈਗੀ ਆ ਤੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਤੁਹਾਨੂੰ ਲੈਟਰ ਭੇਜਿਆ ਹੋਇਆ ਵੀ ਤੁਸੀਂ ਆਪਣਾ ਲਾਇਸੈਂਸ ਬਾਈ ਮੇਲ ਰਿਨਿਊ ਕਰਾ ਸਕਦੇ ਹੋ ਜਾਂ ਆਨਲਾਈਨ ਰਿਨਿਊ ਕਰਾ ਸਕਦੇ ਹੋ, ਕਿਉਂਕਿ ਪਿਛਲੇ 2 ਸਾਲਾਂ 'ਚ ਕਰੋਨਾ ਵਾਇਰਸ ਨੂੰ ਲੈ ਕੇ ਹਰ ਇੱਕ ਨੂੰ DMV ਨਹੀਂ ਸੱਦਿਆ ਜਾਂਦਾ ਸੀ ਤੇ ਤੁਸੀਂ ਇਸ ਸਾਲ ਦੇ ਅਖੀਰ ਤੱਕ, ਜੇ ਤੁਹਾਨੂੰ ਲੈਟਰ ਆਏ ਆ 2022 ਤੱਕ, ਉਸ ਨੂੰ ਰਿਨਿਊ ਕਰਾ ਸਕਦੇ ਹੋ, ਤੁਹਾਨੂੰ DMV ਨਹੀਂ ਜਾਣਾ ਪਊਗਾ। ਪਰ ਜੇ ਤੁਸੀਂ ਰੀਅਲ ID ਬਣਾਉਣੀ ਆ ਫਿਰ ਤੁਹਾਨੂੰ DMV ਦੇ ਵਿੱਚ ਇਨ ਪਰਸਨ ਜਾਣਾ ਪਊਗਾ। ਸੋ ਇਹ ਜਿੰਨੇ ਵੀ ਸਾਡੇ ਬਜ਼ੁਰਗ ਆ ਸੁਣ ਲੈਣ, ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੋ ਗਈ ਆ, ਤੁਹਾਡੇ ਰਿਨਿਊਲ ਹੋਣੇ ਸੀ ਲਾਇਸੈਂਸ ਜਾਂ ID, ਤੁਹਾਨੂੰ ਮੇਲ 'ਚ ਆਇਆ ਵੀ ਬਾਈ ਮੇਲ ਤੁਸੀਂ ਕਰ ਸਕਦੇ ਆ
ਤੇ ਦਸੰਬਰ 2022 ਤੱਕ ਹੀ ਇਹ ਲਿਮਿਟ ਹੈਗੀ ਆ। ਉਸ ਤੋਂ ਬਾਅਦ ਹਰ ਇੱਕ ਨੂੰ ਡੀਐਮਵੀ ਦੇ ਵਿੱਚ ਜਾਣਾ ਪਊਗਾ। ਤੇ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੇ ਆਪਣੇ ਆਪ ਦੀ ਝੂਠੀ ਖਬਰ ਬਣਾ ਲਈ ਸੀ ਵੀ ਮੈਨੂੰ ਕਿਡਨੈਪ ਕਰ ਲਿਆ ਗਿਆ ਹੈਗਾ। ਜੀ, ਵੀ ਮੇਰੀ ਜਿਹੜੀ ਆ ਅਬਡਕਸ਼ਨ ਆ ਉਹ ਵਾਇਲੈਂਟ ਹੋਈ ਹੈਗੀ ਸਨ 2016 ਦੇ ਵਿੱਚ, ਤੇ ਉਸ ਨੂੰ ਅੱਜ 18 ਮਹੀਨਿਆਂ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈਗੀ ਆ। ਉਹ ਆਪਣੇ ਆਪ ਕਿਸੇ ਨੇ ਅਬਡਕਟ ਨਹੀਂ ਕੀਤਾ ਸੀ, ਆਪਣੇ ਬॉयਫ੍ਰੈਂਡ ਦੇ ਨਾਲ, ਜੋ ਉਹਦਾ ਐਕਸ ਬॉयਫ੍ਰੈਂਡ ਆ ਉਹਦੇ ਨਾਲ ਉਹ ਰਨਅਵੇ ਹੋ ਗਏ ਸੀ, ਭੱਜ ਗਏ ਸੀ। ਸ਼ੈਰੀ ਪਪੀਨੀ 39 ਸਾਲਾਂ ਦੀ ਇਹ ਬੀਬੀ ਨੇ ਫੈਡਰਲ ਆਫੀਸਰਸ ਦੇ ਕੋਲ ਝੂਠ ਬੋਲਿਆ ਸੀ ਭਈ ਉਸ ਨੂੰ 2016 ਚ ਅਬਡਕਟ ਕਰ ਲਿਆ ਗਿਆ ਹੈਗਾ ਆ। ਤੇ ਇਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸਸ ਤੇ ਆਮ ਲੋਕਾਂ ਨੇ ਉਸ ਨੂੰ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਸੀ। ਲਗਭਗ ਕਹਿੰਦੇ ਭਈ ਇਹ ਇੱਕ ਰੂਰਲ ਟਾਊਨ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਜਿੱਥੋਂ ਬਿਲੋਂਗ ਕਰਦੀ ਆ ਰੈਡਿੰਗ ਦੇ ਲਾਗੇ, ਤੇ ਉਹ 150 ਮੀਲ ਦਾ ਏਰੀਆ ਲੋਕਾਂ ਨੇ ਉਸ ਟਾਈਮ ਦੇ ਉੱਤੇ ਛਾਣ ਮਾਰਿਆ ਸੀਗਾ। ਤੇ ਇਸ ਤੋਂ ਬਿਨਾਂ ਕੈਲੀਫੋਰਨੀਆ ਵਿਕਟਮ ਕੰਪਨਸੇਸ਼ਨ ਬੋਰਡ, ਯੂਐਸ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੇ ਸ਼ਾਸਤਾ ਕਾਉਂਟੀ ਸ਼ੈਰਿਫ ਆਫਿਸ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹ ਜਿੰਨਾ ਟਾਈਮ ਇਹਦੇ ਉੱਤੇ ਸਪੈਂਡ ਹੋਇਆ ਸੀ, ਲਗਭਗ $3 ਲੱਖ ਬਣਦਾ, ਉਹ ਵੀ ਇਹਦੇ ਉੱਤੇ ਚਾਰजेस ਲਾਏ ਗਏ ਹੈਗੇ ਆ। ਇਹ ਉਸ ਨੂੰ ਪੈਸੇ ਜੋ ਆ ਵਾਪਸ ਕਰਨੇ ਪੈਣਗੇ। ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਇਕੱਲਾ ਕੈਲੀਫੋਰਨੀਆ ਨਹੀਂ, ਪੂਰੇ ਯੂਐਸਏ ਦੇ ਵਿੱਚ ਜੇ ਈਡੀਡੀ ਅਨਪਲਾਇਮੈਂਟ ਨੂੰ ਲੈ ਕੇ ਜੀ, ਫਰਾਡ ਹੋਇਆ ਸੀ। ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਫਰਾਡ ਸੀਗਾ। ਹੁਣ ਨੈਕਸਸ ਡਾਟਾ ਐਨਾਲਿਸਿਸ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਆ ਇਹਦੇ ਸੰਬੰਧ ਦੇ ਵਿੱਚ। ਕਹਿੰਦੇ ਵੀ 32.6 ਬਿਲੀਅਨ ਜਾਂ ਇਸ ਤੋਂ ਵੀ ਵੱਧ ਜਿਹੜਾ ਫਰਾਡ ਹੋ ਸਕਦਾ ਹੈਗਾ ਆ। 2021 ਦੇ ਵਿੱਚ ਓਵਰਸਾਈਟ ਹੀਅਰਿੰਗ ਦੇ ਦੌਰਾਨ ਕੈਲੀਫੋਰਨੀਆ ਈਡੀਡੀ ਜਿਹੜੀ ਕਹਿ ਦਿੰਦੇ ਆਪਾਂ ਕੈਲੀਫੋਰਨੀਆ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ, ਉਹਨਾਂ ਨੂੰ ਪੁੱਛਿਆ ਗਿਆ ਸੀ ਅਸੈਂਬਲੀਮੈਨ ਕੋਟੀ ਨੋਰਿਸ ਵੱਲੋਂ ਵੀ ਡਿਪਾਰਟਮੈਂਟ ਨੇ ਜਿਹੜਾ ਇਹ ਫਰਾਡ ਕੀਤਾ ਹੈ ਉਹਦਾ ਐਸਟੀਮੇਟ ਕੀਤਾ ਹੈ ਕਿ ਨਹੀਂ। ਤੇ ਉਸ ਟਾਈਮ ਦੇ ਉੱਤੇ ਈਡੀਡੀ ਦੇ ਡਾਇਰੈਕਟਰ ਰੀਤਾ ਸਾਇੰਸ ਨੇ ਇਹ ਦੱਸਿਆ ਸੀ ਵੀ $20 ਬਿਲੀਅਨ ਦਾ ਫਰਾਡ ਹੋਇਆ ਆ, ਜਿਹਦੇ ਵਿੱਚੋਂ 170 ਮਿਲੀਅਨ ਦੇ ਕਰੀਬ ਰਿਕਵਰ ਵੀ ਕਰ ਲਿਆ ਗਿਆ ਹੈਗਾ। ਪਰ ਹੁਣ ਜੋ ਫਾਈਨਲ ਫਿਗਰਸ ਆਏ ਹੈਗੇ ਆ, ਕਹਿੰਦੇ $32.6 ਬਿਲੀਅਨ ਦਾ ਜੋ ਫਰਾਡ ਆ ਉਹ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਨੂੰ ਲੈ ਕੇ ਆ। ਲੋਕਾਂ ਨੇ ਝੂਠੇ ਹੀ ਕਲੇਮ ਫਾਈਲ ਕੀਤੇ ਹੈਗੇ ਆ। ਕਿਸੇ ਨੇ ਕਦੇ ਕੰਮ ਹੀ ਨਹੀਂ ਕੀਤਾ ਸੀ ਤਾਂ ਵੀ ਉਹ ਅਨਪਲਾਇਮੈਂਟ 20-20, $25,000 ਲੈ ਗਏ ਹੈਗੇ ਆ। ਅੱਜ ਸਵੇਰੇ ਹੇਵਰਡ ਟਲਕੋਵੇ, ਇੱਕ ਸੀਈਓ ਜੋ ਲੈਕਸਿਸ ਤੇ ਨੈਕਸਿਸ ਜੀ। ਰਿਸਕ ਸੋਲੂਸ਼ਨ ਗਵਰਨਮੈਂਟ ਡਿਵੀਜ਼ਨ ਦੇ ਆ, ਉਹਨਾਂ ਨੇ ਦੱਸਿਆ ਆ ਵੀ ਬਹੁਤ ਵੱਡਾ ਫਰਾਡ ਈਡੀਡੀ ਦੀ ਹਿਸਟਰੀ ਦੇ ਵਿੱਚ ਹੋਇਆ। ਜੋ ਉਹਨਾਂ ਨੇ ਡਾਟਾ ਕੱਢ ਕੇ ਦੱਸਿਆ ਉਹ ਵੀ ਲਗਭਗ ਸਹੀ ਹੈਗਾ। ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਫ੍ਰੈਜ਼ਨੋ ਦੀ। ਫ੍ਰੈਜ਼ਨੋ ਦੇ ਵਿੱਚ ਗੋਲੀਆਂ ਚੱਲਣ ਦੀ ਇੱਕ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ ਬੰਦੇ ਨੂੰ ਹਸਪੀਟਲਾਈਜ਼ ਕਰਾਉਣਾ ਪਿਆ ਤੇ ਉਸ ਤੋਂ ਬਾਅਦ ਜਿਹੜੀ ਇਲਾਕੇ ਦੇ ਵਿੱਚ ਕਾਫੀ ਹਫੜਾ-ਦਫੜੀ ਮਚ ਗਈ ਸੀ। ਜਿਹੜੀ ਘਟਨਾ ਵਾਪਰੀ ਆ ਇਹ ਵਲੈਰੋ ਗੈਸ ਸਟੇਸ਼ਨ ਦੇ ਨੇੜੇ ਵਾਪਰੀ ਹੈ, ਨਾਰਥ ਵੈਸਟ ਫ੍ਰੈਜ਼ਨੋ ਦੇ ਵਿੱਚ, ਤੇ ਹੁਣ ਪੁਲਿਸ ਜਿਹੜੀ ਆ ਉਹ ਸ਼ੱਕੀ ਦੀ ਭਾਲ ਕਰ ਰਹੀ ਹੈ। ਇਹਦੇ ਬਾਰੇ ਪੁਲਿਸ ਵਾਲਿਆਂ ਦੇ ਕਹਿਣਾ ਕਿ ਗੈਸ ਸਟੇਸ਼ਨ ਜਿਹੜਾ ਵਲੈਰੋ ਵਾਲਾ ਪੈਂਦਾ, ਇਹ ਰੰਡਨ ਐਵੀਨਿਊ ਤੇ ਰਿਵਰ ਸਾਈਡ ਡਰਾਈਵ ਤੇ ਪੈਂਦਾ, ਤੇ ਗਨ ਫਾਇਰ ਜਿਹੜੇ ਇੱਥੇ ਸੁਣੇ ਗਏ ਸਨ, ਤੇ ਉਸ ਤੋਂ ਬਾਅਦ ਇੱਕ ਬੰਦੇ ਨੂੰ ਕਈ ਗੋਲੀਆਂ ਲੱਗੀਆਂ ਸੀ, ਤੇ ਇੱਕ ਜਿਹੜਾ ਬੁਲਟ ਆ ਉਹ ਇੱਥੇ ਗੈਸ ਟੈਂਕ ਖੜਾ ਸੀ ਯੂ ਹਾਲ ਵਾਲਾ ਜਿਹੜਾ, ਉਹਦੇ ਚ ਵੀ ਜਾ ਕੇ ਵੱਜੀਆਂ ਨੇ, ਤੇ ਮੌਕੇ ਤੇ ਕਈ ਲੋਕ ਜਿਹੜੇ ਮੌਜੂਦ ਸੀਗੇ ਤੇ ਉਹਨਾਂ ਨੂੰ ਫਿਰ ਇੱਧਰ ਉੱਧਰ ਭੱਜਣਾ ਪਿਆ ਸੀਗਾ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਜਿਹੜਾ ਡਰਾਈਵਰ ਸੀਗਾ ਉਹ ਇੱਥੋਂ ਸੀਨ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਦਾ ਪਿੱਛਾ ਵੀ ਕੀਤਾ ਗਿਆ, ਪਰ ਫਿਰ ਵੀ ਉਹ ਜਿਹੜਾ ਇੱਥੋਂ ਭੱਜ ਗਿਆ ਸੀ, ਤੇ ਹੁਣ ਉਸ ਸ਼ੱਕੀ ਦੀ ਜਿਹੜੀ ਭਾਲ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਜਿਹੜੇ ਲੋਕਲ ਰਹਿਸ਼ੀ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਇਤਲਾਹ ਦਿੱਤੀ ਹੈ ਕਿ ਜੇਕਰ ਤੁਹਾਨੂੰ ਵੀ ਉਹਦੇ ਬਾਰੇ ਕੁਛ ਪਤਾ ਲੱਗਦਾ ਤਾਂ ਪੁਲਿਸ ਦੇ ਨਾਲ ਸਹਿਯੋਗ ਜਿਹੜਾ ਉਹ ਕੀਤਾ ਜਾਵੇ। ਤੇ ਫਿਲਹਾਲ ਜਿਹੜੇ ਬੰਦੇ ਦੇ ਗੋਲੀਆਂ ਲੱਗੀਆਂ ਉਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਕਿ ਉਹਦੀ ਹਾਲਤ ਕਿਹੋ ਜਿਹੀ ਆ। ਪੁਲਿਸ ਅਫੀਸ਼ੀਅਲਸ ਜਿਹੜੇ ਸੀਨ ਤੇ ਸੀਗੇ ਉਹ ਕਹਿੰਦੇ ਸੀਗੇ ਕਿ ਉਹ ਬੰਦਾ ਥੋੜਾ ਸੀਰੀਅਸ ਕੰਡੀਸ਼ਨ ਦੇ ਵਿੱਚ ਸੀਗਾ। ਜੀ।
ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਲਗਭਗ ਪੂਰੀ ਦੀ ਪੂਰੀ ਸਟੇਟ ਡਰਾਊਟ ਦੇ ਵਿੱਚ ਹੈਗੀ ਆ, ਪਰ ਕੈਲੀਫੋਰਨੀਆ ਦਾ ਇੱਕ ਨਿੱਕਾ ਜਿਹਾ ਹਿੱਸਾ ਜੋ ਕੈਲੀਫੋਰਨੀਆ ਤੇ ਯੂਐਸਏ ਦੇ ਬਾਰਡਰ ਤੇ ਆ, ਉਹ ਡਰਾਊਟ ਫ੍ਰੀ ਹੈਗਾ ਆ। ਜੀ, 99.77% ਕੈਲੀਫੋਰਨੀਅਨਸ ਡਰਾਊਟ ਨੂੰ ਐਕਸਪੀਰੀਅੰਸ ਕਰ ਰਹੇ ਹੈਗੇ ਆ, ਜੇ ਤੁਸੀਂ ਪੂਰਾ ਡਰਾਊਟ ਦਾ ਮੈਪ ਦੇਖੋ। ਕਹਿੰਦੇ ਭਈ ਇੱਕ ਛੋਟਾ ਜਿਹਾ ਯੈਲੋ ਦਾ ਨਿਸ਼ਾਨ ਤੁਸੀਂ ਡੈਲ ਨੋਰਟੇ ਕਾਉਂਟੀ ਦੇ ਵਿੱਚ ਦੇਖ ਸਕਦੇ ਹੋ। ਇਹ ਬਿਲਕੁਲ ਓਰੇਗਨ ਦੇ ਬਾਰਡਰ ਤੇ ਪੈਸੀਫਿਕ ਓਸ਼ਨ ਦੇ ਲਾਗੇ ਹੈਗਾ। ਡੈਲ ਨੋਰਟੇ ਕਾਉਂਟੀ ਦੀ ਟੋਟਲ ਪਾਪੂਲੇਸ਼ਨ 28,000 ਦੇ ਕਰੀਬ ਆ। ਸੋ ਇਸ ਨੂੰ ਬਹੁਤਾ ਇਸ ਕਰਕੇ ਜਾਣਿਆ ਜਾਂਦਾ, ਇਹਦੇ ਵਿੱਚ ਕੋਸਟਲ ਰੈਡਵੁੱਡ ਫੋਰੈਸਟ ਹੈਗਾ ਆ। 2/3 ਕਾਉਂਟੀ ਡਰਾਊਟ ਹੈਗਾ ਪੂਰੀ ਤਰ੍ਹਾਂ, ਤੇ 1/3 ਜੋ ਕਾਉਂਟੀ ਆ ਫਰਦਰ ਨਾਰਥ ਵੈਸਟ ਆ, ਉਹ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰਾਊਟ ਨਹੀਂ ਹੈਗਾ, ਉਹ ਡਰਾਊਟ ਫ੍ਰੀ ਹੈਗਾ ਆ। ਕਹਿੰਦੇ ਭਈ ਨੈਸ਼ਨਲ ਵੈਦਰ ਸਰਵਿਸ ਪ੍ਰੈਡਿਕਟ ਕਰ ਰਿਹਾ 91% ਚਾਂਸ ਆ ਲਾ ਨੀਨਾ ਕੰਟੀਨਿਊ ਰਹੂਗਾ ਇਸ ਫਾਲ ਦੇ ਐਂਡ ਤੱਕ, ਤੇ ਮੇਬੀ ਕਹਿੰਦੇ ਵਿੰਟਰ ਤੱਕ ਵੀ ਇਦਾਂ ਹੀ ਚਲੇ ਜਾਏ। ਕੁਛ ਪਿਛਲੇ ਘੰਟਿਆਂ ਦੇ ਦੌਰਾਨ ਕੈਲੀਫੋਰਨੀਆ ਦੇ ਕਈ ਹਿੱਸੇ ਦੇ ਵਿੱਚ ਜ਼ਰੂਰ ਰਾਹਤ ਮਿਲੀ ਆ। ਕੱਲ ਵੀਕਐਂਡ ਦੇ ਦੌਰਾਨ ਈਵਨਿੰਗ ਦੇ ਵਿੱਚ ਸ਼ਾਮ ਨੂੰ ਬੇ ਏਰੀਏ ਦੇ ਵਿੱਚ ਕਾਫੀ ਮੀਂਹ ਪਿਆ ਹੈਗਾ, ਤੇ ਅੱਜ ਵੀ ਜਿੱਦਾਂ ਸੈਂਟਰ ਵੈਲੀ ਵੱਲ ਨੂੰ ਜਿਹੜਾ ਆ ਮੀਂਹ ਵੱਧ ਰਿਹਾ, ਤੇ ਕਹਿੰਦੇ ਫਰਿਜ਼ਨੋ ਏਰੀਆ ਤੇ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਥੋੜਾ ਮੀਂਹ ਪਿਆ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਬੇਕਰਸਫੀਲਡ ਦੇ ਵਿੱਚ ਪੁਲਿਸ ਨੇ ਇੱਕ ਕਤਲ ਦੀ ਗੁੱਥੀ ਸੁਲਝਾਈ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਆਪਣੀ ਹੀ ਗਰਲਫ੍ਰੈਂਡ ਦੇ ਢਿੱਡ ਦੇ ਵਿੱਚ ਛੁਰਾ ਮਾਰ ਕੇ ਉਹਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋਸ਼ ਜਿਹੜੇ ਆ ਉਹ ਲਾਏ ਨੇ। ਕੋਡੀ ਜੁਆਵੇ ਇਹਦਾ ਨਾਂ, ਤੇ ਪੁਲਿਸ ਨੇ ਦੱਸਿਆ ਕਿ ਇਹ ਬੰਦੇ ਨੇ ਜਦੋਂ ਸਾਨੂੰ ਕਹਾਣੀ ਦੱਸੀ ਸੀ ਤੇ ਇਹਨੇ ਕਿਹਾ ਸੀਗਾ ਕਿ ਮੈਂ ਇੱਕ ਕਨਵੀਨੀਅੰਸ ਸਟੋਰ ਤੇ ਗਿਆ ਸੀਗਾ, ਤੇ ਜਦੋਂ ਮੈਂ ਘਰ ਵਾਪਸ ਆਇਆ ਤੇ ਮੇਰੀ ਜਿਹੜੀ ਗਰਲਫ੍ਰੈਂਡ ਆ ਉਹ ਮਰੀ ਹੋਈ ਪਈ ਸੀਗੀ ਬੈੱਡ ਦੇ ਉੱਤੇ। ਤਾਂ ਜਦੋਂ ਇਹਦੇ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਸੇ ਦੌਰਾਨ ਪੁਲਿਸ ਨੇ ਵੇਖਿਆ ਵੀ ਇਹਦੀਆਂ ਬਾਹਾਂ ਤੇ ਇਹਦੀ ਚੈਸਟ ਤੇ ਇਹਦੇ ਗਲੇ ਤੇ ਕੋਈ ਖਰੋਚ ਦੇ ਨਿਸ਼ਾਨ ਨੇ, ਨਹੁੰਆਂ ਦੀ ਖਰੋਚ ਦੇ ਨਿਸ਼ਾਨ ਨੇ। ਤੇ ਫਿਰ ਇਹ ਤੋਂ 23 ਸਾਲਾ ਕੋਡੀ ਜਾਵੇ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਫਿਰ ਇਹਨੇ ਦੱਸਿਆ ਕਿ ਸਾਡਾ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਲਿਊਪ ਮਿਲਿਨਜਜ਼ ਜਿਹੜਾ ਨਾਂ ਕੁੜੀ ਦਾ ਦੱਸਿਆ ਗਿਆ, 22 ਸਾਲ ਉਹਦੀ ਉਮਰ ਸੀ। ਤੇ ਉਹ ਕਹਿੰਦੇ ਕਿ ਉਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਹੋਈ ਸਾਡੀ ਪੈਸਿਆਂ ਨੂੰ ਲੈ ਕੇ, ਤੇ ਉਸ ਤੋਂ ਬਾਅਦ ਇਹ ਝਗੜੇ ਦੇ ਵਿੱਚ ਬਦਲ ਗਈ। ਤੇ ਫਿਰ ਕਹਿੰਦਾ ਉਹਨੇ ਜਦੋਂ ਮੇਰੇ ਵੱਲ ਕੁਛ ਵਗਾ ਕੇ ਮਾਰਿਆ ਤੇ ਮੈਂ ਚਾਕੂ ਦੇ ਨਾਲ ਆਪਦਾ ਬਚਾਅ ਕਰਨਾ ਚਾਹਿਆ, ਪਰ ਅਨਫੋਰਚੂਨੇਟਲੀ ਜਿਹੜਾ ਚਾਕੂ ਸੀਗਾ ਉਹ ਗੱਲਬਾਤ ਝਗੜਦੇ ਉਹਦੇ ਢਿੱਡ ਦੇ ਵਿੱਚ ਜਾ ਲੱਗਿਆ। ਪਰ ਇਹ ਕਹਿੰਦਾ ਕਿ ਮੈਂ ਹੁਣ ਸੈਲਫ ਡਿਫੈਂਸ ਦੇ ਵਿੱਚ ਚਲਾਇਆ ਸੀਗਾ, ਤੇ ਪੁਲਿਸ ਨੇ ਉਹਨੂੰ ਫਸਟ ਡਿਗਰੀ ਮਰਡਰ ਜਿਹੜੇ ਚਾਰਜ ਆ ਉਹਦੇ ਉੱਤੇ ਲਾਏ ਆ। ਜੀ, ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਰਿਫੰਡ ਪੇਮੈਂਟਸ ਅਕਤੂਬਰ ਤੋਂ ਲੈ ਕੇ ਸ਼ੁਰੂ ਹੋ ਜਾਣਗੀਆਂ, ਜੋ ਕਿ ਜਨਵਰੀ ਤੱਕ ਚੱਲਣਗੀਆਂ। $9.5 ਬਿਲੀਅਨ ਦੇ ਟੈਕਸ ਰਿਫੰਡ ਹੋਣਗੇ, ਜਿਹਦੇ ਵਿੱਚ ਇੱਕ ਟਾਈਮ ਤੁਹਾਡੀ ਪੇਮੈਂਟ $1,050 ਤੱਕ ਹੋ ਸਕਦੀ ਆ। ਜ਼ਰੂਰੀ ਨਹੀਂ $1,050 ਹੋਵੇ, ਪਰ $1,050 ਤੱਕ ਹੋ ਸਕਦੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਸਟੇਟ ਦੇ ਲਾ ਮੇਕਰਸ ਆਲਰੇਡੀ ਡੀਲ ਤੇ ਪਹੁੰਚ ਗਏ ਆ, ਵੀ ਜਿਸ ਦੇ ਮੁਤਾਬਕ ਰਿਫੰਡ ਦਿੱਤਾ ਜਾਊਗਾ। ਜੂਨ ਮਹੀਨੇ ਦੇ ਵਿੱਚ ਕੈਲੀਫੋਰਨੀਆ 'ਚ ਗੈਸ $7 ਦੇ ਲਾਗੇ-ਛਾਗੇ ਪਹੁੰਚ ਗਈ ਸੀ। ਹੁਣ ਗੈਸ ਦੇ ਉੱਤੇ ਵੀ ਥੋੜ੍ਹਾ ਜਿਹਾ ਪ੍ਰਾਈਸਿਸ ਕੀਮਤਾਂ 'ਚ ਘਾਟਾ ਆਇਆ ਹੈਗਾ ਆ, ਲਗਭਗ $5 ਦੇ ਕਰੀਬ ਗੈਸ ਹੈਗੀ ਆ। ਤੇ ਜਿਨ੍ਹਾਂ ਨੂੰ ਇਹ ਪੇਮੈਂਟਸ ਸਟੇਟ ਨੇ ਦੇਣੀਆਂ ਵਾਪਸ ਆਉਣੀਆਂ, ਉਹਨਾਂ ਦਾ 2020 ਦੇ ਵਿੱਚ ਟੈਕਸ ਫਾਈਲ ਹੋਇਆ ਹੋਣਾ ਜ਼ਰੂਰੀ ਹੈਗਾ ਆ। ਅਕਤੂਬਰ 2020 ਤੋਂ ਪਹਿਲਾਂ-ਪਹਿਲਾਂ, ਤੇ ਜੇ $1.5 ਲੱਖ ਤੋਂ ਘੱਟ ਇਨਕਮ ਆ ਪਰ ਪਰਸਨ, ਤੇ ਫਿਰ ਤੁਹਾਨੂੰ ਉਹ ਜਿਹੜੇ ਪੈਸੇ ਮਿਲ ਸਕਦੇ ਆ, ਨਹੀਂ ਤਾਂ ਉਹ ਨਹੀਂ ਮਿਲਣੇ ਹੈਗੇ। ਤੇ ਇਸੇ ਤਰ੍ਹਾਂ ਜੇ ਹੁਣ ਕੁਛ ਆਪਾਂ ਸਟਾਕਸ ਦੀ ਗੱਲ ਕਰਦੇ ਜਾਈਏ, ਜੀ, ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਅੱਜ 200 ਪੁਆਇੰਟ ਦੇ ਕਰੀਬ ਅਪ ਕਲੋਜ਼ ਹੋਇਆ ਹੈਗਾ ਆ। ਦੋ ਵਾਰ ਲਗਾਤਾਰ ਲੂਜ਼ ਹੁੰਦਾ ਰਿਹਾ, ਪਿਛਲੇ ਹਫ਼ਤੇ ਵੀਰਵਾਰ ਤੇ ਸ਼ੁੱਕਰਵਾਰ, ਪਰ ਅੱਜ ਡਾਓ ਜੋਨ ਇੰਡਸਟਰੀਅਲ 200 ਪੁਆਇੰਟ ਦੇ ਕਰੀਬ ਉੱਪਰ ਗਿਆ। S&P ਇੰਡੈਕਸ 0.69% ਉੱਪਰ ਗਿਆ, ਤੇ ਨੈਸਡੈਕ 0.76% ਉੱਪਰ ਗਿਆ ਹੈਗਾ। ਤੇ ਇਸੇ ਹੀ ਹਫ਼ਤੇ ਫੈਡਰਲ ਰਿਜ਼ਰਵ ਬੋਰਡ ਨੇ ਜੋ ਮੀਟਿੰਗ ਕਰਨੀ ਹੈਗੀ ਆ,
ਉਹਦੇ ਵਿੱਚ ਜੋ ਇੰਟਰਸਟ ਰੇਟ ਇਨਕਰੀਜ਼ ਹੋਣਾ ਆ, ਕਿੰਨਾ ਹੋਣਾ ਆ, 3 ਕੁਆਰਟਰਸ ਹੋਣਾ ਆ, ਬੇਸਿਸ ਪੁਆਇੰਟ ਜਾਂ 1 ਹੋਣਾ ਆ, ਉਹਦੇ ਬਾਰੇ ਡਿਸਕਸ ਕੀਤਾ ਜਾਊਗਾ। ਕੈਲੀਫੋਰਨੀਆ ਦੇ ਵਿੱਚੋਂ ਇੱਕ ਵਾਰੀ ਫੇਰ ਬਹੁਤ ਸਾਰੀਆਂ ਕੰਪਨੀਆਂ ਨੇ ਮੂਵ ਹੋਣਾ ਸ਼ੁਰੂ ਕੀਤਾ ਹੋਇਆ ਹੈਗਾ। ਹੁਣ ਨਵੀਂ ਖਬਰ ਇਹ ਆ ਰਹੀ ਆ ਵੀ ਕੈਲੀਫੋਰਨੀਆ ਬੇਸਡ ਡਿਫੈਂਸ ਪਾਰਟ ਮੈਨੂਫੈਕਚਰਰ ਇੱਕ ਕੰਪਨੀ ਜੋ ਆ ਉਹ ਰੌਕਵਿਲ ਟੈਕਨੋਲੋਜੀ ਪਾਰਕ 'ਚ ਮੂਵ ਹੋਣ ਜਾ ਰਹੀ ਆ। 21,000 ਸਕੁਏਅਰ ਫੁੱਟ ਦੀ ਇਹ ਜੋ ਫੈਸਿਲਿਟੀ ਆ, ਇਹ ਉੱਥੇ ਬਣਾਈ ਗਈ ਆ ਰੌਕਵਿਲ ਦੇ ਵਿੱਚ। ਇੰਟੈਗਰੇਟਡ ਡਿਫੈਂਸ ਪ੍ਰੋਡਕਟ ਫੈਮਿਲੀ ਓਨਡ ਬਿਜ਼ਨਸ, ਇਹ ਆਕਸਨਰਡ ਕੈਲੀਫੋਰਨੀਆ 'ਚ ਸੀਗਾ, ਜਿੱਥੋਂ ਇਹ ਹੁਣ ਮੂਵ ਹੋਣ ਜਾ ਰਿਹਾ ਹੈਗਾ। ਸੋ ਕਈ ਕੰਪਨੀਆਂ ਕੈਲੀਫੋਰਨੀਆ ਤੋਂ ਮੂਵ ਹੋ ਰਹੀਆਂ ਆ। ਆਪਾਂ ਇਹ ਪਿਛਲੇ ਸਾਲ ਵੀ ਦੇਖਿਆ ਆ। ਸੋ ਇਹ ਇੱਕ ਵਾਰੀ ਫਿਰ ਇਹ ਕੰਪਨੀ ਟੈਕਸਸ ਦੇ ਵਿੱਚ ਮੂਵ ਹੋਣ ਜਾ ਰਹੀ ਹੈਗੀ ਆ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਆ। ਜਾਂਦੇ ਇੱਕ ਵਾਰੀ ਫਿਰ ਬੜੀ ਦੁੱਖ ਭਰੀ ਖਬਰ ਜੋ ਮੈਂ ਪਹਿਲਾਂ ਸਾਂਝੀ ਕੀਤੀ ਸੀ ਵੀ 3 ਜਾਣੇ ਯੂਨੀਅਨ ਸਿਟੀ ਤੋਂ, ਇੱਕ ਬੀਬੀ ਪ੍ਰੀਤਜੀਤ ਕੌਰ 55 ਸਾਲਾਂ ਦੇ, ਉਹ ਆਪਣੇ ਮਾਤਾ ਜੀ ਬਲਵੀਰ ਕੌਰ ਜੋ ਉਹਨਾਂ ਦੇ ਪਿਤਾ ਜੀ ਕਹਿੰਦੇ ਹੈਗੇ ਆ ਬਲਜੀਤ ਸਿੰਘ ਤਹਿਸੀਲਦਾਰ ਰਹੇ ਆ ਸਾਬਕਾ, ਤੇ ਇਸੇ ਜੀ। ਤਰ੍ਹਾਂ ਉਹਨਾਂ ਦੇ ਸਹੁਰਾ ਸਾਹਿਬ ਅਜੀਤ ਸਿੰਘ ਰਾਣਾ, ਇਹ ਰੁੜਕਾ ਕਲਾਂ ਪਿੰਡ ਦੇ ਬਿਲੋਂਗ ਕਰਦੇ ਤੇ ਯੂਨੀਅਨ ਸਿਟੀ ਕੈਲੀਫੋਰਨੀਆ 'ਚ ਬਹੁਤ ਲੰਮੇ ਸਮੇਂ ਤੋਂ ਰਹਿੰਦੇ ਸੀ। ਤਿੰਨੇ ਜਾਣੇ, ਪ੍ਰੀਤਜੀਤ ਕੌਰ ਉਹਨਾਂ ਦੀ ਮਾਤਾ ਜੀ ਬਲਵੀਰ ਕੌਰ ਤੇ ਅਜੀਤ ਸਿੰਘ ਰਾਣਾ ਸਹੁਰਾ ਸਾਹਿਬ, ਇਹ ਫਰਿਜ਼ਨੋ ਦੇ ਵਿੱਚ ਫਿਊਨਰਲ ਅਟੈਂਡ ਕਰਨ ਗਏ ਸੀ ਕੱਲ੍ਹ। ਤੇ ਫਿਊਨਰਲ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ। ਇੱਕ ਸਟਾਪ ਸਾਈਨ ਦੇ ਉੱਤੇ ਟਰੱਕ ਵਾਲੇ ਨੇ ਸਟਾਪ ਸਾਈਨ ਮਿਸ ਕਰ ਦਿੱਤਾ, ਫਲੈਟ ਬੈੱਡ ਵਾਲਾ ਟਰੱਕ ਸੀ, ਤੇ ਤਿੰਨਾਂ ਦੀ ਹੀ ਜਿਹੜੀ ਆ ਮੌਤ ਹੋ ਗਈ ਆ। ਸੋ ਬਹੁਤ ਹੀ ਦੁਖਦਾਈ ਘਟਨਾ ਆ ਪੰਜਾਬੀ ਕਮਿਊਨਿਟੀ ਦੇ ਲਈ। ਹਾਂਜੀ, ਬਿਲਕੁਲ ਬਹੁਤ ਦੁਖਦਾਈ ਘਟਨਾ। ਇਹਦੇ ਨਾਲ ਹੀ ਸਾਡਾ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਹਰਜੋਤ ਸਿੰਘ ਜੀ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪ੍ਰਵੀਨ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA